ਸ਼ਾਵਾ ਸ਼ਾਵਾ ਚੰਗੀ ਤਰ੍ਹਾਂ ਸਾਫ਼ ਕਰ, ਧਿਆਨ ਕਰ। ਕਿੱਧਰ ਆ ਧਿਆਨ ਤੇਰਾ? ਧਿਆਨ ਇੱਧਰ ਕੰਮ ਵਾਲੀ ਆ ਉਸਤਾਦ ਜੀ। ਉਹ ਫਟੇ ਮੂੰਹ ਤੇਰਾ। ਉਸਤਾਦ ਦੀਆਂ ਜੁੱਤੀਆਂ ਉਸਤਾਦ ਦੇ ਸਿਰ ਜੀ। ਉਸਤਾਦ ਜੀ ਟੰਗੀਆਂ ਵੱਜਣ ਡਈਆਂ, ਹੱਥ ਵਾਲੀਆਂ ਤਾਂ ਨਹੀਂ ਹੈ। ਲਾਨਤ ਤੇਰੇ ਤੇ ਬੇਟਾ, ਤੂੰ ਕਰ ਲਈ ਤਰੱਕੀ, ਕਾਰੀਗਰ ਬਣਨਾ, ਕੰਮ ਸਿੱਖਣਾ, ਰੋਂਦਾ ਕੰਮ ਕਰਨ ਨੂੰ। ਉਹ ਝਾੜਦੀ ਮਾਰ ਸਾਰੇ ਉਧਰ ਲੇਡੀਜ਼ ਬਾਲ ਤੇ ਝਾੜਦੀ ਕਰ। ਸਾਨੂੰ ਆਹ ਕੰਮ ਸਿਖਾਓ, ਸਾਨੂੰ ਝਾੜ ਪੂੰਝੇ ਤੇ ਰੱਖਿਆ ਵਾ, ਅਸੀਂ ਝਾੜ ਪੂੰਝੇ ਵਾਲੇ ਬੰਦੇ। ਉਹ ਬੇਟਾ ਇਹ ਕੰਮ ਕਿਤੇ ਐਵੇਂ ਆ ਜਾਂਦੇ। ਪਹਿਲੇ ਅਸੀਂ ਵੀ ਜਦੋਂ ਸ਼ਾਗਿਰਦ ਹੋਏ ਪਹਿਲੇ ਝਾੜਦੀ ਤੇ ਸੀ, ਉਸ ਤੋਂ ਬਾਅਦ ਉਸਤਾਦ ਨੇ ਹੁਨਰ ਦਿੱਤਾ। ਤੁਹਾਡੇ ਕੋਲ ਕੰਮ ਕਰਨ ਦਾ ਮਕਸਦ ਪਤਾ ਕੀ ਸੀ? ਪਹਿਲੀ ਚੱਪਲ ਮੈਂ ਆਪਣੇ ਹੱਥਾਂ ਨਾਲ ਬਣਾਵਾਂ ਤੁਹਾਡੀ ਨੋਹ ਲਈ। ਵਾਹ ਮਾਸ਼ਾਅੱਲਾ। 9 ਦਿਨ ਚ ਕੱਢ ਲਾ, 9 ਕੱਢ ਲਾ, ਕੋਈ ਕੰਮ ਵੱਲ ਧਿਆਨ ਕਰ ਲਾ। 9 ਉਸਤਾਦ ਜੀ ਉਹਦੀ ਖਾਤਰ ਹੀ ਕੰਮ ਕਰਨਾ, ਮਾਂ ਪਿਓ ਦੀ ਖਾਤਰ ਬੜਾ ਕਰ ਲਿਆ ਵਾ। ਮਾਸ਼ਾਅੱਲਾ। ਲਾਗੇ ਤੈਨੂੰ ਭਾਗ ਪੁੱਤ। ਲੱਗਣ ਨਾ ਲੱਗਣ, ਜੇ ਤੁਹਾਡੇ ਨਾਲ ਰਹੇ ਤੇ ਮੁਸ਼ਕਲ ਹੀ ਆ। ਬਕਵਾਸ ਨਾ ਕਰ, ਕੰਮ ਜਿਹੜਾ ਤੈਨੂੰ ਕਿਹਾ ਉਹ ਧਿਆਨ ਨਾ ਕਰ। ਉਹ ਜੋੜੇ ਆ ਭਾਈ ਸ਼ੌਕਤ ਦਾ ਕਰਤਾ ਸੀ ਜੋੜਾ। ਹਾਂਜੀ ਉਹ ਕੱਢ ਕੇ ਰੱਖੇ ਹੋਏ ਆ। ਛਾਪਰ ਚ ਪਾਇਆ ਵਾ, ਪਾਏ ਆ। ਬੇੜਾ ਗਰਕ ਤੇਰਾ। ਇੱਕ ਤੇ ਮੈਂ ਤੇਰੇ ਤੋਂ ਤੰਗ ਆ, ਤੈਨੂੰ ਕਿਹਾ ਸੀ ਇਹਦੇ ਤਲੇ ਨਾ ਵੇਖੀ ਹੈ। ਤਲਾ ਤੈਨੂੰ ਕਿਹਾ ਸੀ ਕੱਢ ਕੇ ਤਾਂ ਤੁਹਾਨੂੰ ਮੈਂ ਕਿੱਦਾਂ ਕਿਹਾ ਸੀ ਇਧਰ ਮੇਰਾ ਨਾਪ ਲੈ ਕੇ ਤੇ ਮੈਨੂੰ ਖੁੱਸਾ ਬਣਾ ਦਿਓ ਇੱਕ ਦਾ। ਲਿਆ ਇੱਥੇ ਪੈਰ ਰੱਖ, ਤੇਰਾ ਤਾਂ ਮੈਂ ਨਾਪ ਲਾ। ਚਵਲ ਜਾਣਦੀ ਨਾ ਹੋਏ ਤਾਂ ਉਹ ਮੁਹੱਬਤ ਵਾਲਾ ਖੁੱਸਾ ਆਪਣੇ ਹੱਥਾਂ ਨਾਲ ਇੱਕ ਤਿਆਰ ਕਰ ਦਿਓ ਬੱਚੇ ਨੂੰ। ਤੈਨੂੰ ਮੈਂ ਕਰਕੇ ਦਿੰਨਾ ਤਿਆਰ। ਆਦੀ ਉਦਾਂ ਨਾ ਉਦਾਂ ਤੈਨੂੰ ਮੈਂ ਕਿਹਾ ਸੀ ਕਿ ਘੰਟੇ ਤੱਕ ਆਉਣਾ। ਆ ਇਕੱਠਾ ਕੀਤਾ ਤੂੰ। ਤੈਨੂੰ ਕਿਹਾ ਸੀ ਇਹਨੂੰ ਸਿਰਫ ਸਲੋਚਨ ਲਾ ਕੇ ਰੱਖ ਦੇ, ਸਲਾਈ ਮੈਂ ਆਪੇ ਹੀ ਕਰ ਲਾਂਗਾ। ਮੈਨੂੰ ਮੁਕੰਮਲ ਕੰਮ ਸਿਖਾਉਣਾ ਤੇ ਫੇਰ ਮੈਂ ਕਰਦਾ ਵਾ, ਵਰਨਾ ਝਾੜ ਪੂੰਝਾ ਮੇਰੇ ਕੋਲ ਨਹੀਂ ਹੁੰਦਾ। ਮੁਕੰਮਲ ਕੰਮ ਸਿਖਾਓ ਮੈਨੂੰ। ਤੂੰ ਇੰਜ ਕਰ ਫਿਰ ਕੋਈ ਉਸਤਾਦ ਬਦਲ ਲਾ। ਉਹ ਪਹਿਲੇ ਕਰੇਗਾ ਤੇ ਤੈਨੂੰ ਦੱਸਾਂਗਾ ਡਾਇਰੈਕਟ। ਅਸੀਂ ਝਾੜ ਪੂੰਝੇ ਲਈ ਜੰਮੇ ਆ, ਅਸੀਂ ਝਾੜ ਪੂੰਝੇ ਲਈ ਜੰਮੇ ਦੁਨੀਆ ਤੇ। ਇਸ ਗੱਲੋਂ ਤੇ ਮੈਂ ਹੈਰਾਨ, ਤੂੰ ਦੁਨੀਆ ਤੇ ਜੰਮਿਆ ਕਿਉਂ? ਕੀ ਤੇਰੇ ਜੰਮਣ ਦਾ ਫਾਇਦਾ? ਤੇਰੇ ਜੰਮਣ ਚ ਰਾਜ਼ੀ ਕੌਣ ਸੀ? ਸਾਜ ਜੀ ਮੇਰੇ ਅੰਮੀ ਅੱਬੂ ਇਸ ਲਈ ਨਹੀਂ ਤੁਹਾਡੇ ਕੋਲ ਛੱਡ ਕੇ ਗਏ। ਉੱਠ ਕੇ ਖਲੋ ਜਾ, ਤੂੰ ਪਿਓ ਦੇ ਬੈੱਡ ਤੇ ਨਹੀਂ ਪਿਆ, ਕੰਮ ਤੇ ਆਇਆ। ਚਵਲ ਜਾਂਦੀ ਤੇ ਝਾੜ ਪੂੰਝ ਕਰ ਇਹਨੂੰ ਬਗੈਰ ਤੇ ਇਨਸਾਨ। ਤੇ ਇਹ ਕਹਿੰਦਾ ਉਸਤਾਦ ਜੀ ਕੰਮ ਨਹੀਂ ਸਿਖਾਉਂਦੇ। ਚਵਲਾਂ ਜਾਂਦੀਆਂ ਨਾ ਹੋਣ ਤਾਂ ਝਾੜ ਪੂੰਝਾ ਪਤਾ ਨਹੀਂ ਕਿੰਨਾ ਕੁ ਘੱਟਾ ਪੈਂਦਾ। ਇੱਥੇ ਚੜਾਈ ਜਾਂਦੇ ਜੁੱਤੀਆਂ ਝਾੜ ਕੇ, ਜੁੱਤੀਆਂ ਸਾਫ਼ ਇੰਨੀਆਂ ਹੋ ਗਈਆਂ ਜਿਹੜਾ ਕੋਈ ਹਿਸਾਬ ਨਹੀਂ। ਔਲਾ ਨੂੰ ਅੱਜ ਆ ਡਿੱਗਣ ਡਈ ਇਹਦਾ ਧਿਆਨ ਕਰ। ਚਵਲ ਨਾ ਹੋਏ ਤਾਂ ਬਗੈਰ ਤੇ ਕੰਮ ਕਰਨਾ। ਲੈ ਕੰਮ ਕਰ ਲਿਆ ਤੂੰ ਬੇਟਾ। ਹਫ਼ਤੇ ਇਤਵਾਰ ਦੀ ਛੁੱਟੀ ਚਾਹੀਦੀ ਆ। ਕੀ ਕਰਨਾ? ਹਫ਼ਤੇ ਇਤਵਾਰ ਦੀ ਛੁੱਟੀ ਚਾਹੀਦੀ। ਕਿਉਂ ਫੌਤ ਹੋਣਾ ਤੂੰ? ਕੀ ਕਰਨਾ ਹਫਤੇ ਇਤਵਾਰ ਨੂੰ ਹੈ? ਸਾਡੇ ਖਤਮ ਹੈਗਾ ਵਾ। ਉਹ ਜਰਾ ਹੋ ਹੀ ਖਤਮ ਗਿਆ ਤੇ ਛੁੱਟੀ ਕੀ ਕਰਨੀ ਤੂੰ? ਅੰਬੀ ਅੱਬੂ ਇਸ ਲਈ ਇੱਥੇ ਛੱਡ ਕੇ ਗਏ ਤੁਹਾਡੇ ਕੋਲ ਕਿ ਦੁਕਾਨ 'ਚ ਹੀ ਸੌਣਾ ਤੇ ਦੁਕਾਨ 'ਚ ਹੀ ਰਹਿਣਾ। ਅਸੀਂ ਵੀ ਬਾਹਰ ਕਿਤੇ ਫਿਰਨਾ ਤੁਰਨਾ ਵਾ, ਸਾਡਾ ਵੀ ਦਿਲ ਕਰਦਾ ਵਾ। ਤੇਰੀ ਸ਼ਕਲ ਹੈ ਫਿਰ ਤੁਰਨ ਵਾਲੀ। ਉਹ ਤੈਨੂੰ ਵੇਖ ਕੇ ਤੇ ਨਿਆਣੇ ਡਰਦੇ। ਮੁਰਗਾ ਪਾਪੜ ਬੰਦ ਹੋ ਗਿਆ ਤੇਰੀ ਵਜ੍ਹਾ ਨਾਲ ਕਿ ਤੂੰ ਵੀ ਖਾਣਾ ਖਰਾਬ, ਫਿਰਨਾ ਤੁਰਨਾ। ਤੁਹਾਡੀ ਸ਼ਕਲ ਦੇਖ ਜਿਹੜਾ ਕਰੇਲੇ ਪਾਪੜ ਚੱਲਣ ਦਾ ਨਜ਼ਰ ਆਉਣ ਹੀ ਡਏ ਆ। ਅੱਛਾ ਆ ਹੁਣ ਤੂੰ ਕੰਮ ਕਰਨਾ ਜਾਂ ਤੈਨੂੰ ਮੈਂ ਹੁਣੇ ਇੱਥੋਂ ਫਾਰਗ ਕਰ ਦੇ? ਕੰਮ ਮੈਂ ਆਹ ਕਰਨਾ ਜਿੱਥੇ ਤੁਸੀਂ ਬੈਠੇ, ਗੱਦੀ ਮੈਂ ਸਾਂਭਣੀ। ਮੈਂ ਸਿਰਫ ਤੁਹਾਡੇ ਮਰਨ ਦਾ ਇੰਤਜ਼ਾਰ ਕਰ ਰਿਹਾ। ਦੋਰ ਫਟੇ ਮੂੰਹ ਤੇਰੇ ਦੇ। ਉਹ ਲੋਕੀ ਉਸਤਾਦਾਂ ਲਈ ਦੁਆ ਕਰਦਾ ਹੈ। ਉਸਤਾਦ ਜੀਵੇ, ਅੱਲਾ ਉਸਤਾਦ ਦੀਆਂ ਖੈਰਾਂ, ਲੱਖ ਲਾਨਤ ਤੇਰੇ ਤੇ। ਉਸਤਾਦਾਂ ਨੂੰ ਪੂਰਾ ਕੰਮ ਸਿਖਾਉਂਦੇ ਆ, ਤੁਸੀਂ 1-1 ਰੁਪਏ ਦਾ ਹਿਸਾਬ ਲੈਣੇ ਮੇਰੇ ਕੋਲੋਂ। ਆ ਤੇ ਹਿਸਾਬ ਲੈਣਾ ਨਹੀਂ, ਇਹ ਦੁਕਾਨ ਦਾ ਕਿਰਾਇਆ ਦੇਣਾ ਮੈਂ, ਬਿੱਲ ਬਿਜਲੀ ਦਾ ਵਧ ਪੈਸੇ ਨਹੀਂ ਦੇਣਾ ਹੈ। ਕੰਮ ਕਰ ਲੈ ਕੰਮ। ਚਵਲੇ ਕਹਿੰਦੇ ਦੁਕਾਨਦਾਰ ਵੀ ਨਾਲ ਦੇ ਵੀ ਹੈਗੇ, ਉਹਨਾਂ ਨੇ ਵੀ ਸ਼ੀਟ ਰੱਖੇ ਆ। ਦੁਪਹਿਰ ਨੂੰ ਵੀ ਸੋਹਣੀ ਰੋਟੀ ਖਾਂਦੇ ਆ, ਸਵੇਰ ਚਾਹਾਂ ਵੀ ਪੀਂਦੇ ਆ, ਸ਼ਾਮ ਨੂੰ ਵੀ ਉਹਨਾਂ ਨੂੰ ਉਸਤਾਦ ਉਹਨਾਂ ਦਾ 30 ਰੁਪਏ ਦਿੰਦਾ ਦੁੱਧ ਲਈ। ਮਾਸ਼ਾਅੱਲਾ। ਉਹ ਸ਼ਾਗਿਰਦ ਵੀ ਵੇਖੇ ਕਿ ਮੱਖਣ ਦੇ ਪੇੜੇ ਆ। ਮੈਨੂੰ ਗਰੀ ਸਰਗਾ ਸ਼ਾਗਿਰਦ ਮਿਲਿਆ ਹੈ। ਜਿੱਦਾਂ ਦੇ ਜੁੱਤੀਆਂ ਦੇ ਤਲੇ ਉਦਾਂ ਦਾ ਮੈਨੂੰ ਸ਼ਾਗਿਰਦ ਓਏ ਉਹਨਾਂ ਦੇ ਆਏ ਦਿਨ ਹਜ਼ਾਰ ਕੁ ਵਾਸਤੇ ਆ, ਮੈਂ ਚੁੱਕ ਕੇ ਲਿਆਉਣਾ ਤੁਹਾਡੀ ਦੁਕਾਨ 'ਚ। ਬਕਵਾਸ ਨਾ ਕਰੋ ਤਾਂ ਤੈਨੂੰ ਲੈ ਦਾ 100 ਦਿਨਾਂ ਹਰ ਹਫਤੇ। ਚਵਲ ਜਾਂਦੀ ਨਾ। ਪਰ ਮੈਨੂੰ ਇੱਥੇ ਬਿਠਾਉਣਾ ਜਾਂ ਨਹੀਂ? ਉਹ ਬਾ ਦੇਾਂਗੇ ਹਜੇ ਪੁੱਤ, ਕੁਛ ਕਰਕੇ ਵਿਖਾ ਮੈਨੂੰ। ਇੱਥੇ ਤੈਨੂੰ ਬਾ ਦਿਓ। ਨਾ ਤੁਸੀਂ ਮੇਰੀ ਬੇਗਮ ਦੀ ਜੁੱਤੀ ਬਣਾਉਣ ਦਾ ਨਾ ਮੇਲੀ ਖੁੱਸਾ ਬਣਾ ਕੇ ਦੇਣਾ, ਲਾਰੇ 'ਚ ਰੱਖਿਆ। ਤੇਰੇ ਲਈ ਮੈਂ ਸਿਰਫ ਬੇਟਾ ਤਿੱਲੇ ਵਾਲਾ ਖੁੱਸਾ ਬਣਾਵਾਂਗੇ, ਲੇਕਿਨ ਉਹਦੇ ਨਾਲ ਇੱਕ ਸ਼ਰਤ ਆ। ਵਜਾ ਉਹਦੀ ਵਜ੍ਹਾ ਕਿ ਤੈਨੂੰ ਇੱਕ ਨਾਲ ਕਫਨ ਬਣਾ ਕੇ ਦੇਣਾ ਜਿਹੜਾ ਨਾਲ ਖੁੱਸਾ ਸੱਜੇ ਪਾਇਆ ਤੈਨੂੰ ਹੈ। ਉਸਤਾਦ ਜੀ ਮੈਂ ਦੁਕਾਨ ਸਾਹਬ ਲੈਣੀ ਆ, ਸਿਰਫ ਮੈਨੂੰ ਤੁਹਾਡੇ ਨਾਲ ਫੌਤਗੀ ਦਾ ਇੰਤਜ਼ਾਰ ਆ। ਦਰ ਫਿਟੇ ਮੂੰਹ ਤੇਰੇ ਆ। ਤੈਨੂੰ ਲਵੇ ਮੌਲਾ, ਤੇਰੇ ਤੇ ਲਾਨਤ ਬੇਸ਼ੁਮਾਰ। ਮੈਂ ਹੀ ਸਾਂਭਣਾ ਵਾ, ਮੈਨੂੰ ਪਤਾ ਵਾ। ਅੱਛਾ ਹਾਂ ਤੁਹਾਡੇ ਚਾਂਸ ਹੀ ਨਹੀਂ ਹੈਗਾ ਚਲਾਉਣ ਵਾਲੇ ਇਹ। ਕਿਉਂ? ਕੀ ਮਤਲਬ ਚਾਂਸ? ਆ ਤਰੀਕੇਕਾਰੀ ਤੁਹਾਡੀ ਸ਼ਾਮ ਨੂੰ ਆਣ ਕੇ ਤੁਸੀਂ ਡਾਇਰੈਕਟ ਗੱਲੇ ਤੇ ਲਾਗੇ ਬਹਿ ਜਾਂਦੇ। ਆ ਤੇ ਗੱਲਾਂ ਪੁੱਤੇ ਤੇ ਜਦੋਂ ਮਤਲਬ ਇੱਥੇ ਤਾਂ ਸਾਰਾ ਸਿਸਟਮ ਮੇਰੇ ਕੋਲ ਤਾਂ ਮੈਂ ਹੀ ਬਹਿਣਾ ਗੱਲੇ ਤੇ। ਉਸਤਾਦ ਲੋਕ ਸਾਰਾ ਦਿਨ ਮਰਦੇ ਦੁਕਾਨ ਤੇ, ਸਾਰਾ ਦਿਨ ਮਰਦੇ ਦੁਕਾਨ ਤੇ। ਮਾਸ਼ਾਅੱਲਾ। ਤੇ ਤੈਨੂੰ ਕੀ, ਤੈਨੂੰ ਅਖਲ ਨਹੀਂ? अस्सलाम वालेकुम। ਵਾਲੇਕੁਮ अस्सलाम जी। ਜੀ भाई जी की हाल है? ठीक ठाक, शुक्र अल्लाह ਦਾ। ਭਾਈ ਤੁਸੀਂ ਸੁਣਾਓ? ਬੈਠੋ ਤਸ਼ਰੀਫ ਰੱਖੋ। ਹੁਕਮ ਕਰੋ ਭਾਜੀ। ਹਾਂਜੀ जुत्ती चाहिए सी भाई ने ਜੀ। जुत्ती चाहिए जुत्ती। ਸ਼ੇਰ ਕਾਇਮ ਹੋਣਾ ਚਾਹੀਦਾ, ਜੁੱਤੀਆਂ ਬੜੀਆਂ ਜੀ। ਸਹੀ ਗੱਲ ਆ ਭਾਜੀ, ਮੇਰੇ ਨਾਲ ਕੀ ਦੇਖਦੇ ਆ। नहीं नहीं भाई ने ਹਾਂਜੀ जुत्तियां चाहिए ने। ਅੱਛਾ ਅੱਛਾ ਅੱਛਾ। ਆ ਹਾਂਜੀ। ਜੁੱਤੀਆਂ ਲਾਈਆਂ ਭਾਜੀ, ਔਰ ਪਾਣੀ ਵਾਲੇ ਛਾਪਰ ये ਲਾਏ। की रेट है वा लेडीज जुत्ती दा भाजी? ਲੇਡੀ ਜੁੱਤੀ? हाँ जी। ਲੇਡੀ ਦੇ ਆਪਣਾ ਕਿਹੜਾ ਨੰਬਰ ਆ ਕੇ ਮਤਲਬ 7 नंबर लाओ। हाँ साइज जेड़ा मर्जी हो जे भाजी, ਕੀ ਮਤਲਬ? जुत्तियां ज्यादा चाहिए जरा। ਜੁੱਤੀਆਂ हाँ जी ज्यादा? हाँ जी 100 का जोड़ा चाहिए भाई। ਮਾਸ਼ਾਅੱਲਾ। ਇਹ ਆਪਣੀ ਦੁਕਾਨ ਬਣਾਉਣ ਲੱਗੇ ਜੀ? ओ नहीं नहीं भाई नो बस
ਤੁਹਾਨੂੰ ਪਤਾ ਵਾ ਜਦੋਂ ਜ਼ਿੰਮੇਵਾਰੀ ਪੈ ਜਾਵੇ ਕਿਸੇ ਵੱਡੇ ਤੇ ਹਾਂਜੀ ਉਹ ਸਾਰਿਆਂ ਨੇ ਮੈਨੂੰ ਕਹਿਤਾ ਚਲੋ ਮੈਂ ਕਿਹਾ ਮੈਂ ਲੈ ਆਉਂਦਾ। ਅੱਛਾ ਵੀ ਦਿਨ ਦਿਹਾੜ ਲਈ ਕੋਈ ਵੱਡਾ ਹੁੰਦਾ ਜਿਹੜਾ ਕਹਿੰਦੇ ਕਿ ਸਾਰਿਆਂ ਲਈ ਕੋਈ ਸ਼ੈ ਲੈ ਲੈਂਦੇ ਦੇਖੋ ਹੁਣ ਨਵੇਂ ਡਿਜ਼ਾਈਨ ਆ ਸਾਡੀ ਦੁਕਾਨ ਤੇ ਉਹ ਭਾਈ ਯਾਰ ਰੋਂਦੀਆਂ ਮੇਰੀ ਝੋਲੀ ਚ ਪਾਈ ਜਾਂਦਾ ਭਾਜੀ ਜੁੱਤੀ ਨਹੀਂ ਲੈਣੀ ਉਹ ਜੁੱਤੀ ਲੈਣੀ ਆ ਲੇਕਿਨ ਮੈਨੂੰ ਪਹਿਲੀ ਤੇ ਵੇਖਣ ਦੇ ਉਤੋਂ ਹੋਰ ਚੜਾਈ ਜਾਂਦਾ ਭਾਜੀ ਤੁਸੀਂ ਟੀਰੇ ਦੇਖੋ ਕਿਹੜਾ ਫੋਟੋ ਸਟੇਟ ਆ ਉਹ ਦੇਖੀ ਜਾਓ ਟੀਰੇ ਆ ਹੁਣ ਇੱਕ ਜੁੱਤੀ ਆਵੇ ਉਹ ਤੇਰੇ ਪੈਰੀ ਪੈਣ ਦੀ ਇਹਨੂੰ ਲਾ ਲਾ ਇਹ ਮੈਨੂੰ ਫੜਾ ਦੇ ਓਏ ਇੱਕ ਵਿਖਾ ਜਿੱਦਾਂ ਉਹ ਕਹਿਣ ਦੇ ਜਿਹੜੀ ਆ ਅੱਛਾ ਭਾਈ ਨੇ ਏਦਾਂ ਹੋ ਸਕਦਾ ਵਾ ਇੱਕ ਪੈਰ ਹੋ ਜੇ ਲੇਡੀਜ਼ ਹਾਂਜੀ ਇੱਕ ਹੋ ਜਵੇ ਜੈਂਟਸ ਇੱਕ ਲੇਡੀ ਦੀ ਇੱਕ ਜੈਂਟਸ ਨਹੀਂ ਘਰ ਚ ਮੀਆਂ ਬੀਵੀ ਨਹੀਂ ਹੁੰਦੇ ਹੈਗੇ ਨਹੀਂ ਤੇ ਇੱਕ ਪੈਰ ਪਾਵਾਂ ਇੱਕ ਪੈਰ ਪਾ ਲੈਣਗੇ ਤਾਂ ਟੁੱਟਦੀ ਨਹੀਂ ਉਹ ਤੇਰੇ ਵਰਗਾ ਸਿਆਣਾ ਬੰਦਾ ਬੁੱਢੀ ਦੀ ਜੁੱਤੀ ਪਾ ਕੇ ਕੰਮ ਤੇ ਚੱਲ ਜਾ ਫੇਰ ਕੌਣ ਜ਼ਿੰਮੇਦਾਰ ਆ ਨਹੀਂ ਏਦਾਂ ਕਿਤੇ ਮੈਂ ਢੀਰ ਆਵਾਂ ਕਿ ਮੈਨੂੰ ਦੇਖਦੀ ਨਹੀਂ ਜੁੱਤੀ ਉਹ ਗਾਹਕ ਆ ਕੇ ਤੇਰੇ ਪਿੰਡ ਦਾ ਵਾ ਉਸਤਾਦ ਜੀ ਉਹ ਕਹਿਣ ਡਿਆ ਕਿ ਲੇਡੀਜ਼ ਇੱਕ ਜੈਂਟਸ ਵੀ ਏਦਾਂ ਕਿਤੇ ਗੁੱਸਾ ਪਾਉਂਦੀ ਬੁੱਢੀ ਹਾਂਜੀ ਭਾਜੀ ਇੱਕ ਲੇਡੀ ਤੇ ਇੱਕ ਜੈਂਟਸ ਹਾਂਜੀ ਲੇਡੀਜ਼ ਦਾ ਕੀ ਰੇਟ ਆ ਤੇ ਜੈਂਟਸ ਦਾ ਕੀ ਰੇਟ ਆ ਨਹੀਂ ਮੈਨੂੰ ਸਮਝ ਨਹੀਂ ਆਈ ਇੱਕ ਪੈਰ ਤੁਹਾਨੂੰ lady- ਸਮਝ ਕਾਹਨੂੰ ਆਉਣੀ ਜੁੱਤੀਆਂ ਤੇ ਮੈਂ ਲੈਣੀਆਂ ਤੂੰ ਐਡਾ ਸਮਝਦਾਰ ਹੁੰਦਾ ਜੁੱਤੀਆਂ 'ਚ ਬੈਠਾ ਹੁੰਦਾ ਹੋ ਸਕਦਾ ਮੁੰਡਾ ਕਿਤੇ ਕੰਮ ਕਰਦਾ ਹੋਵੇ ਹਾਂ ਇਹ ਵੀ ਗੱਲ ਨਾਨਾ ਟਾਈਮ ਤਾਂ ਲੱਗਣ ਡਿਆ ਹਾਂਜੀ ਜੀ ਅੱਛਾ ਪਸੰਦ ਕਰੋ ਭਾਜੀ ਇਹ ਤੁਸੀਂ ਡਿਜ਼ਾਈਨ ਪਸੰਦ ਕਰ ਲਓ ਰੇਟ ਕਰ ਲਾਂਗੇ ਭਾਜੀ ਉਹ ਡਿਜ਼ਾਈਨ ਨੂੰ ਛੱਡੋ ਜੀ ਜਦੋਂ ਤੁਸੀਂ ਬਣਾਈ ਆ ਜਿਹੜੇ ਕਾਰੀਗਰ ਨੇ ਹਰ ਜੁੱਤੀ ਉਹਨੇ ਪਾਉਣ ਵਾਲੀ ਬਣਾਈ ਆ ਹਾਂਜੀ ਹਾਂਜੀ ਡਿਜ਼ਾਈਨ ਖੂਬਸੂਰਤ ਆ ਆਹ ਦੁਕਾਨ ਮੈਂ ਦਿਖਾ, ਕਹਿੰਦਾ ਆਹ ਦਿਖਾ। ਪੂਰਾ ਹੀ ਪਤਾ ਲੱਗਦਾ ਦੁਕਾਨ ਭਰੀ ਮਾਲ ਭਾਜੀ ਦੀ ਆ ਜਰਾ ਓਏ ਉਹ ਲੇਡੀਜ਼ ਕਹੀ ਆ ਤੈਨੂੰ ਅਕਲ ਨਹੀਂ ਹੁੰਦੀ ਤੈਨੂੰ ਹੈ ਉਹ ਕਹਿੰਦੇ ਆਓ ਫੜ ਓਏ ਉਹ ਪਰਲੀ ਓਏ ਉਤਲੀ ਇੱਧਰ ਹੋ ਜਾ ਇੱਧਰ ਹੋ ਜਾ ਰੋਂਦਾ ਕੰਮ ਕਰਨ ਨੂੰ ਚਵਲ ਜਾਂਦੀ ਨਾ ਹੋਏ ਤਾਂ ਇਹ ਆ ਤੈਨੂੰ ਉਹਦਾ ਭਾਜੀ ਅਰਜ਼ਾਮ ਵੇਖੋ ਵਾਹ ਵਾਹ ਜੀ ਵਾਹ ਇਹ ਨਵੀਂ ਦੁਕਾਨ ਪਾਈ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਇਸ਼ਾਰਾ ਕੋਈ ਕਰਦੇ ਲਾਉਂਦਾ ਉਹ ਕੋਈ ਆ ਇਹਦਾ ਅਕਲ ਦਾ ਟੀਰਾ ਵਾ ਜ਼ਰਾ ਇਹਨੂੰ ਕਹੀਦਾ ਕੁਛ ਕਰਦਾ ਕੁਛ ਸਾਜੀ ਤੁਸੀਂ ਅੰਨੇ ਆ ਦੇਖੋ ਆ ਸੱਜਾ ਕਿਹੜਾ ਤੇ ਖੱਬਾ ਕਿਹੜਾ ਉਹ ਕਿਹੜਾ ਸਿੱਧਾ ਤੁਰਦਾ ਓਏ ਆ ਦੋਨੇ ਹੀ ਖੱਬੇ ਆ ਪਾਈ ਹੋਣੀ ਇਹਦਾ ਲੱਗਣਾ ਬੰਦਾ ਭੈਂਗਾ ਆ ਕਰਕੇ ਹੋ ਜਾਣੇ ਪੈ ਭਾਜੀ ਆ ਜੁੱਤੀ ਚੈੱਕ ਕਰੋ ਹੱਥ ਕਰੋ ਜਰਾ ਬਗੈਰ ਭਾਜੀ ਇੱਕ ਨੰਬਰ ਸੋਲ ਆ ਪਿਓਰ ਜੁੱਤੀ ਆ ਭਾਜੀ ਚਵਲ ਨਾ ਚਾਹੀਦੀ ਹੋਏ। ਐਦਾਂ ਦੀਆਂ ਤੇ ਚਾਹੀਦੀਆਂ ਭਾਈ ਅੱਛਾ ਜੀ ਹਾਂਜੀ ਐ ਮੇਰਾ ਆਵਾਜ਼ ਆਵੇ ਚੰਗਾ ਆ ਜੁੱਤੀ ਚੈੱਕ ਕਰੋ ਉਹ ਭਾਜੀ ਚੈੱਕ ਮੈਂ ਹੱਥ ਨਾ ਕਰਨੀ ਤੁਸੀਂ ਮੇਰੇ ਲੱਕ 'ਚ ਕਰਨ ਦਾ ਖੈਰ ਆ ਤੈਨੂੰ ਉਹ ਸਕੂਲੋਂ ਫੁੱਟ ਕੇ ਆਇਆ ਨੂੰ ਮਾਰੀ ਸਾਈ ਤੁਸੀਂ ਦਿਖਾ ਲਓ ਮੈਂ ਅੱਡੇ ਤੇ ਬਹਿ ਜਾਣਾ ਚਵਲ ਨਾ ਹੋਏ ਨਾ ਭਾਈ ਬੰਦੇ ਤੁਸੀਂ ਸਿਆਣੇ ਲੱਗਦੇ ਹੋ ਜੀ ਜੀ ਦੁਕਾਨ ਬੰਦ ਕਰ ਦਿਓ ਦੁਕਾਨ ਬੰਦ ਕਰ ਦੇ ਜਲੂਸ ਆਉਂਦੇ ਆ ਇਧਰੋਂ ਬਈ ਪਤਾ ਹੀ ਨਹੀਂ ਲੱਗਣ ਡਿਆ ਵੀ ਜਿਹੜੀਆਂ ਉਹ ਦਿਖਾਉਂਦੇ ਆ ਤੁਸੀਂ ਦੂਜੇ ਪੈਰ ਦਿਖਾਈ ਜਾਂਦੇ ਉਹ ਭਾਈ ਜਾਨ ਨੇ ਤੁਹਾਨੂੰ ਇਹ ਮੁxtਲਿਫ ਡਿਜ਼ਾਈਨ ਦਿਖਾ ਰਹੇ ਆ ਤੇ ਕੰਪਨੀ ਭਾਈ ਠੀਕ ਆ ਹੁਣ ਤੁਸੀਂ ਜੈਂਟਸ ਦਿਖਾਵੋ ਇਹ ਕਿੰਨੇ ਜੋੜੇ ਹੋ ਗਏ 10 ਹੋ ਗਏ ਹਾਂ। ਜੈਂਟਸ ਦਿਖਾਓ ਭਾਈ ਜੈਂਟਸ ਹਾਂਜੀ। ਇਹ ਅੰਗੂਠੇ ਵਾਲੀ ਜਾਂ ਓ ਅੰਗੂਠੇ ਯਾਰ ਉਸਤਾਦ ਓਏ ਆ ਲੱਗੇ ਆ ਜੰਸ ਬਾ ਓਏ ਓਏ ਕੀ ਕੀ ਹੁੰਦਾ? ਓਏ ਕਿਤੇ ਨਾ ਮੈਂ ਪੜਦਾ ਰਿਹਾ ਹਾਂ ਓਏ ਕੀ ਹੈ ਉਸਤਾਦ ਜੀ ਆਓ ਦਿਖਾਓ ਇਹ ਯਾਰ ਕੀ ਮੈਂ ਹੈ? ਕੱਲ ਨੂੰ ਆ ਜਾਂਦਾ ਪਹਿਲਾਂ ਤੁਸੀਂ ਲੜ ਲਵੋ ਨਹੀਂ ਕੋਈ ਨਹੀਂ ਭਾਈ ਕਿਉਂਕਿ ਲੜਾਈ 'ਚ ਬਹੁਤ ਬਰਕਤ ਆ ਕਹਿੰਦੇ ਮੈਂ ਕਹਿਣ ਡਿਆ ਦੱਸੋ ਕਿਹੜੀ ਲੈਣੀ ਹਾਂਜੀ ਆ ਮਹਾਵਾ ਹਾਂਜੀ ਯਾਦ ਹਾਂ ਇਹ ਆ ਲੋ ਇਹ ਗਰਮ ਆ ਭਾਜੀ ਹੱਥ ਨਾਲ ਲਾਓ ਔਰ ਨਹੀਂ ਭਾਜੀ ਇਹ ਜਰਾ ਉੱਚੀ ਹੁੰਦੀ ਆ ਨਾ ਦਾਮ ਦੇ ਲਾਈ ਦੇ ਇਹ ਦੇਖੋ ਇਹ ਭਾਜੀ ਆ ਸੋਲ ਬੜਾ ਅੱਛਾ ਜੀ ਇਹ ਆ ਦੇਖੋ ਉਹ ਜਿੱਦਾਂ ਦਾ ਵੀ ਸੋਲ ਆਹਰ ਜਿਹੜੇ ਕਾਰੀਗਰ ਨੇ ਲਾਇਆ ਵਾ ਕੋਈ ਪਾਉਣ ਵਾਸਤੇ ਲਾਇਆ ਉਹਨੇ ਓ ਭਾਜੀ ਬੜਾ ਅੱਛਾ ਸੋਲ ਹੈਗਾ ਤੁਸੀਂ ਆਪਣੇ ਸਿਆਣੇ ਦੇ ਪਵਾ ਲਓ ਤੁਹਾਡਾ ਸਿਆਣਾ ਮਰ ਜਾਊਗਾ ਜੁੱਤੀ ਨਹੀਂ ਟੁੱਟੂਗੀ ਉਧਰ ਫਟੇ ਮੂੰਹ ਤੇ ਰਹਿ ਕੇ ਜੋੜੇ ਲਈ ਉਹਦਾ ਬਜ਼ੁਰਗ ਏਡੀ ਨੈਸ਼ ਜੁੱਤੀ ਵੇਚ ਦੇ ਕੇ ਜਿਹੜਾ ਬਾਲਵੇ ਮਰ ਜਾਂਦਾ ਨਹੀਂ ਨਹੀਂ ਉਹਦੇ ਕਹਿਣ ਦਾ ਮਤਲਬ ਕਿ ਪੱਕਾ ਸੋਲੇ ਜਲਦੀ ਟੁੱਟੇਗੀ ਨਹੀਂ। ਠੀਕ ਹੋ ਗਿਆ ਲਓ ਜੀ ਭਾਈ ਨੇ ਇਹਦੇ ਨਾਲ ਦੇ ਵੀ ਜੋੜੇ ਨਾ ਕੋਈ 5 ਕਰ ਲਵੋ ਚਲੋ ਜੀ ਪੰਜ ਜੋੜੇ ਆ ਕਨੇ ਆ ਬਨਾਕਾ ਦਾ ਜਿਹੜਾ ਹੈਲੋ ਬਨਾਕਾ ਦਾ ਜਿਹੜਾ ਆਰਟੀਕਲ 023 ਹੈ ਨਾ ਕਿੰਨੇ ਜੋੜੇ ਕਰਨੇ ਭਾਜੀ ਕੋਈ 5-6 ਕਰ ਲਵੋ ਪੰਜ ਇਹ ਕਰ ਲਈਏ ਭਾਜੀ ਨੰਬਰ ਨਹੀਂ ਦੱਸਣ ਡਿਆ ਤੁਸੀਂ ਨੰਬਰ ਕਿੰਨਾ ਕਰਨਾ ਜੀ ਉਹ ਨੰਬਰ ਜਿੰਨੇ ਭਾਜੀ ਇੱਕ ਦੂਜੇ ਦੀ ਪਾ ਕੇ ਪੂਰੀ ਆ ਜਾਂਦੀ ਆ ਬਸ ਠੀਕ ਆ ਲਓ ਭਾਜੀ ਆ ਦੇਖੋ ਐਜ ਮੁxtਲਿਫ ਕਲਰ ਹਾਂਜੀ ਓਕੇ ਹੋ ਗਿਆ ਉਹ ਕਲਰ ਨੂੰ ਛੱਡੋ ਭਾਜੀ ਅੱਛਾ ਜੀ ਕਲਰ ਨੂੰ ਤਾਂ ਵੇਖਣਾ ਹੀ ਕੋਈ ਮੈਂ ਨਹੀਂ ਕਲਰ ਸਮਝ ਨਾਲ ਤਾਂ ਗਿਆ। ਫਾਇਦਾ ਕੋਈ ਨਹੀਂ ਪਾਏਦਾਰ ਹੋਣੀ ਚਾਹੀਦੀ ਟੁੱਟੇ ਨਾ ਤੇ ਮੈਂ ਕਹਿੰਦਾ ਜਿਹੜੇ ਬੱਚੇ ਨੇ ਤੁਹਾਨੂੰ ਡਿਜ਼ਾਈਨ ਵਾਹੇ ਸਾਰੇ ਪੱਕੇ ਸੋਲ ਸਾਜੀ ਦੇ ਕਲਰ ਕਿਉਂ ਨਹੀਂ ਦੇਖਣਾ ਫੈਮਿਲੀ ਇੰਨੀ ਅੱਛਾ ਇਹਦਾ ਰੇਟ ਕੀ ਹੈ ਭਾਜੀ ਰੇਟ ਜਿੱਦਾਂ ਕਹੋਗੇ ਮੁਨਾਸਬ ਕਰ ਲਾਂਗੇ ਭਾਜੀ ਕੋਈ ਨਹੀਂ ਐਸੀ ਜਿੱਦਾਂ ਗੱਲ। ਕੀ ਕਹੋਗੇ ਮੈਂ ਕਹਿੰਦਾ 100 ਰੁਪਏ ਫੀ ਜੁੱਤੀ ਲਾ ਲਓ 100 ਰੁਪਿਆ ਕੀ ਕੁਲਫੀ ਲੈਣਾ ਹੈ ਕਿ ਜੁੱਤੀ ਲੈਣਾ ਹੈ ਨਹੀਂ ਫਿਰ ਤੁਸੀਂ ਦੱਸੋ ਨਾ ਕੋਈ ਰੇਟ ਤੇ ਦੱਸੋ ਇਹ ਜਿਹੜੀ ਤੈਨੂੰ ਮਿਲ ਜਾਏਗੀ ਭਰਾ 550 ਦੀ ਇਹ ਜਿਹੜੀ ਤੈਨੂੰ ਦੇ ਦੇਾਂਗੇ ਅਸੀਂ 750 ਦੀ ਅੱਛਾ ਤੇ ਇਹ ਜਿਹੜੀ ਹੈ ਇਹ ਤੈਨੂੰ ਮਿਲ ਜਾਏਗੀ 450 ਦੀ ਤੇ ਅੱਛਾ ਇਹ ਜਿਹੜੀ 60 ਲਾਜ਼ਮੀ ਨਾਈਆਂ ਤਰ੍ਹਾਂ ਲਾਉਣੀਆਂ ਨਾਲ ਕਿ 50 ਉੱਤੇ ਲਾਜ਼ਮੀ ਆ ਗੱਲ ਨਹੀਂ ਸਮਝੇ ਭਾਜੀ 40-50 ਰੁਪਏ ਜੋੜੇ ਚੋਂ ਬਚਣੇ ਹੁੰਦੇ ਏਦਾਂ ਹੀ ਆ ਭਾਜੀ। ਨਹੀਂ ਇੰਨੀ ਤਾਂ ਨਾ ਬਚਾ ਮੈਂ ਤੇ 40-50 ਜੋੜੇ ਲੈਣੇ ਤੂੰ 40-50 ਬਚਾ ਰਿਹਾ ਵਾਂ। ਚਲੋ 30 ਰੁਪਏ ਬਚਾ ਲਾਂਗੇ ਅਸੀਂ ਇਹ ਲਓ ਭਾਜੀ ਇਹ ਤੁਹਾਨੂੰ 500 ਦੀ ਦੇ ਦੇਾਂਗੇ ਉਹਦੇ ਵੈਸੇ 550 ਤੁਸੀਂ ਦੀ ਪਸੰਦ ਕਰੋ ਹਾਂਜੀ ਤੇ ਲੇਡੀ ਜਿਹੜਾ ਹੈਗੇ ਆ ਨਾ ਜੀ ਹਾਂਜੀ। ਇਹ ਜਿਹੜੀ ਅੰਗੂਠੇ ਵਾਲੀ ਹਾਂਜੀ ਹੈ ਤੇ ਇਹ ਨਵਾਂ ਡਿਜ਼ਾਈਨ ਆਇਆ ਸਾਡੇ ਕੋਲ ਇਹ ਅੱਛਾ। ਤੁਹਾਨੂੰ ਮਿਲ ਜਾਏਗੀ 350 ਦੀ ਅੱਛਾ ਆਹ ਤੁਹਾਨੂੰ ਮਿਲੇਗੀ ਆਪਣਾ ਪਹਿਲਾ ਆਰਟੀਕਲ ਕਿੰਨਾ 450 ਆਹ 450 ਦੀ ਮਿਲ ਜਾਏਗੀ ਤੁਹਾਨੂੰ ਓਕੇ ਹੋ ਗਿਆ ਭਾਈ ਇਹ ਜਿਹੜੀ ਆ ਉਹਦੇ ਨਾਲ ਦੇ ਅੱਛਾ ਇਹ ਲਾਵੋ ਸਾਹਮਣ ਲਾ ਪੈਰ ਲਾਵੋ ਕਿਹੜੀ? ਇਹ ਸਾਹਮਣ ਲਾ ਬਲੈਕ ਆਹ? ਹਾਂਜੀ ਹਾਂਜੀ ਹਲੋ ਇਹ ਕਿੰਨੇ ਨੰਬਰ ਆ? ਇਹ ਨੰਬਰ ਜੀ 7 ਨੰਬਰ ਅੱਛਾ ਇਹਦੇ ਵਿੱਚ ਇੱਕ 7 ਨੰਬਰ ਤੇ ਦੋ ਇਹਦੇ ਨਾਲ ਦੀਆਂ 9 ਨੰਬਰ ਦੇ ਦਿਓ ਹਾਂ
ਇੱਕ ਪੈਰ 7 ਨੰਬਰ ਦਾ ਦੇ ਦੇਵੋ ਤੇ 2 ਜੁੱਤੀਆਂ 9 ਨੰਬਰ ਦੀਆਂ ਇੱਕ ਪੈਰ ਦੇ ਦੇਵੋ। ਨਹੀਂ ਭਾਜੀ, ਇਹ ਜਿਹੜਾ ਤੁਸੀਂ ਇੱਕ ਪੈਰ ਲੈਣਾ ਵਾ ਸਾਰਿਆਂ ਦੀ ਇੱਕ ਲੱਤ ਵਾ ਤੁਹਾਡੇ। ਉਹ ਨਹੀਂ ਭਾਈ, ਜਾਂ ਪੈਰਾਂ ਨੂੰ ਜ਼ਹਿਰ ਬਾਦ ਹੋਇਆ ਕੀ ਮਸਲਾ ਤੁਸੀਂ ਕੀ? ਸਮਝੇ ਨਹੀਂ। ਜਦੋਂ ਉਹ ਖਰਾਬ ਹੋਏਗੀ ਫਿਰ ਇਹ ਕਿਸੇ ਦੇ ਨਾਲ ਵੀ ਇਹ ਕੰਟਰਾਸਟ ਪਾਵਾਂਗੇ ਨਾ, ਅਸੀਂ ਆਹ ਪਾਵਾਂਗੇ ਨਾਲ ਆਹ ਉਹ ਪਾਵਾਂਗੇ। ਭਾਈ ਜੋੜਾ ਪੂਰਾ ਹੁੰਦਾ, ਸਾਡਾ ਮਾਲ ਖਰਾਬ ਕਰਦਾ ਤੂੰ। ਅਸੀਂ ਇੱਕ ਪੈਰ ਕਿੱਥੇ ਵੇਚਦਾ? ਤੁਸੀਂ ਇੱਥੋਂ ਭਾਜੀ ਜੋੜੇ ਲੈ ਜਾਓ, ਘਰ ਜਾ ਕੇ ਭਾਵੇਂ ਪਾਈਓ ਨਾ ਪਾਈਓ, ਤੁਹਾਡੀ ਟੈਨਸ਼ਨ। ਅਭੀ ਇੱਕ ਰੂੜੀ ਤੇ ਸੁੱਟਦੇ, ਇੱਕ ਉੱਥੋਂ ਚੁੱਕ ਲਿਓ ਭਰਾ। ਅੱਛਾ ਚਲੋ ਫਿਰ ਜੋੜਾ ਲੈ ਲੈਣੇ ਆ, ਰੇਟ ਘੱਟ ਲਾਉਣਾ ਸੀ। ਰੇਟ ਦੀ ਵਜ੍ਹਾ ਤੋਂ ਅਸੀਂ ਪੂਰੀ ਜੁੱਤੀ ਨਹੀਂ ਲੈਂਦਾ। ਮੈਂ ਕਹਿੰਦਾ ਤੁਹਾਡਾ ਭਾਜੀ ਕਰ ਲੈਣੇ, ਕੋਈ ਐਸੀ ਗੱਲ ਨਹੀਂ। ਦੱਸੋ। ਹਾਂਜੀ ਚਲੋ ਆ ਜੋੜਾ ਵੀ ਲਾ ਦਿਓ, ਤੁਸੀਂ ਜਿਹੜਾ 10 ਨੰਬਰ ਕਿਹਾ ਬਲੈਕ। ਹਾਂਜੀ ਓਕੇ, ਆ ਵੀ ਲਾ ਦਿਓ, ਆ ਬਰਾਊਨ ਵੀ ਲਾ ਦਿਓ। ਆ ਜਰਾ ਜੀ, ਹਾਂਜੀ ਲਓ ਜੀ, ਆ ਵੀ ਹੋ ਗਿਆ ਜੀ। ਕੋਈ ਬੋਰਾ ਬਾਰਾ ਹੈਗਾ, ਛਾਪਰ ਹੈਗਾ ਭਾਂ ਤੱਕ ਜੀ ਪੱਧਰ ਵਾਲੀ ਆ ਜੁੱਤੀ ਨਾ ਜਿਹੜੀ ਜਿਹੜੀ ਹਾਂ, ਇਹ ਲਾਜ਼ਮੀ ਭਾਂ ਐਦਾਂ ਦੇ 2 ਜੋੜੇ ਕਰ। ਚਲੋ ਇਹ ਵੀ ਕਰ ਦਿੰਦੇ। ਆ ਕਿੰਨੇ ਜੋੜੇ ਹੋ ਗਏ ਤੁਹਾਡੇ ਪੂਰੇ? ਉਹ ਗਿਣ ਲੈਣੇ ਆਪਾਂ। ਵਿੱਚ ਜੁੱਤੀ ਦੇ ਥਰੋ ਗਰਾਊਂਡ ਹੈ। ਮੇਰਾ ਖਿਆਲ ਘਰੋਂ ਕ੍ਰਿਕਟ ਖੇਡਣਾ ਆ। ਹਾਂਜੀ ਲਓ ਜੀ, ਇਹ ਕਿੰਨੇ ਜੋੜੇ ਹੋ ਗਏ ਭਾਈ ਨੇ? ਇਹ ਜਨਾਬ ਤੁਹਾਡੇ ਹੋ ਗਏ 5 ਬਰਦਾਨਾ। 12 14 16 18 20 22 24 ਇਹ 12 ਜੋੜੇ ਹੋ ਗਏ। ਹਾਂਜੀ 12 ਜੋੜੇ ਜੀ। 12 ਜੋੜੇ, 12 ਤੇ 18 ਤੇ ਭਾਈ ਨਾ 12 ਤੋਂ 24 ਜੁੱਤੀਆਂ ਹੋ ਗਈਆਂ। ਅੱਛਾ 54 ਵਾਲੇ ਖੁੱਸੇ ਹੁੰਦੇ ਤੁਹਾਡੇ ਕੋਲ ਭਾਈ? ਨਹੀਂ ਖੁੱਸਾ ਨਹੀਂ ਭਾਜੀ ਰੱਖਿਆ, ਇਲਾਕੇ ਦੇ ਹਿਸਾਬ ਨਾਲ ਹੁੰਦਾ। ਤੁਹਾਨੂੰ ਪਤਾ ਨੂਰਪੁਰਾ ਮਹੱਲਾ ਵਾ। ਖੁੱਸਾ ਭਾਜੀ ਲੈਲਨ ਦਾ ਵੀ ਆਇਆ ਨਾ, ਉਹਨਾਂ ਬਿਜਲੀ ਨਹੀਂ ਪੈਂਦੀ ਕਹਿੰਦੇ। ਉਹ ਨਹੀਂ ਭਾਜੀ, ਇਹ ਕਿਤੇ ਬਾਪ ਡਾਲਿਆਂ ਦੀ ਦੁਕਾਨ, ਅਸੀਂ ਲੈ ਲੈਂਦੇ ਖੁੱਸੇ ਕੀ ਕਰਦੇ। ਭਾਜੀ ਹੁਣ ਖੁੱਸੇ ਚੱਲਦੇ ਨਹੀਂ ਹੈਗੇ। ਅੱਛਾ ਬੂਟ ਹੈਗੇ ਲੈਲਨ ਦੇ ਜਿਹੜੇ ਉਹ ਪਾ ਕੇ ਗਾਰੇ 'ਚ ਵੀ ਵੜ ਜੋ, ਮੀਂਹ 'ਚ ਵੀ ਵੜ ਭਾਈ ਜੀ ਉਹ ਤੁਸੀਂ ਜਿਹੜੀ ਵੈਰਾਈਟੀ ਕਹਿਣ ਡਏ ਹੋ, ਉਹ ਸਰਦੀਆਂ ਦੀ ਵੈਰਾਈਟੀ ਹੈ। ਹੁਣ ਤੇ ਚੱਪਲਾਂ ਚੱਲਦੀਆਂ ਨੇ ਗਰਮੀਆਂ ਦੇਖੋ ਭਾਜੀ, ਲੈਲਨ ਦੀ ਚੱਪਲਾਂ ਬਹੁਤ ਆਲਾ ਕਿਸਮ ਦੇ ਪਏ, ਜਿਹੜੀ ਡੂੰਗੀ ਚੱਪਲ ਵਾ ਭਾਵੇਂ ਵਿੱਚ ਦਹੀਂ ਪਾ ਕੇ ਖਾ ਲਈਏ। ਬਹੁਤ ਖਲੋ ਜਾਏ, ਚੱਪਲ 'ਚ ਦਹੀਂ ਪਾਈ ਜਾਂਦਾ, ਅਕਲ ਤੋਂ ਕੰਮ ਲੈ। ਆਹ ਦੇਖੋ ਭਾਜੀ, ਬੰਦਾ ਕੋਈ ਮੈਨੂੰ ਉਹ ਭਾਈ ਨਹੀਂ ਕਿ ਇਹਦੇ ਹੱਥ 'ਚ ਗਾਹ ਟਿਕਦਾ ਹੋਏਗਾ। ਇਹਦਾ ਨਾ ਥੋੜਾ ਦਿਮਾਗ ਦਾ ਮਸਲਾ ਵਾ, ਉਹ ਰੌਲਾ ਛੱਡ। ਆਹ ਦੇਖੋ ਦੁਨੀਆਂ ਜਾ ਕੇ ਵੀ ਦਿਮਾਗ ਖਰਾਬ ਆ ਬੰਦੇ ਦਾ, ਫੇਰ ਤੇ ਕੋਈ ਫਾਇਦਾ ਨਹੀਂ ਦੁੱਤੀਆਂ ਵਾਲੀ ਦੁਕਾਨ। ਪਈਆਂ ਨਹੀਂ ਨਾ ਅਜੇ ਨਹੀਂ। ਅੱਛਾ ਆ ਲਓ, ਆਹ ਦੇਖੋ ਭਾਜੀ, ਹਾਂਜੀ ਆ ਜੁੱਤੀ ਦੇ ਵਿੱਚ ਤੁਸੀਂ ਭਾਵੇਂ ਆਪਣਾ 버ਗਰ ਲੁਕੋ ਕੇ ਖਾ ਲਈਓ ਰਾਤ ਉਹ ਨੂੰ। ਖਲੋ ਜਾ, ਹਰ ਚੈਨ ਲੁਕਾ ਕੇ ਖਵਾਈ ਜਾਂਦਾ ਨੂੰ। ਲਓ ਜੀ ਭਾਈ ਨੇ 2 ਜੋੜੇ ਆ ਕਰ ਦੋ, ਪਰਲਾ ਜੋੜਾ ਵੀ ਲਾ ਪਰਲਾ ਵੀ ਲਾ ਦੇ ਵੀ, ਆ ਲੈ ਆਇਆ ਉਹਦਾ, ਆਹ ਉਤਲਾ ਜੋੜਾ ਪਰਲਾ ਵੀ ਲੈ ਆਇਆ। ਲਓ ਭਾਜੀ, ਆ ਬਿਹਤਰੀਨ। ਮੈਂ ਤੁਹਾਡੇ ਘਰ ਕਿਸੇ ਨੇ ਆਲੂ ਸ਼ੋਰਵਾ ਪੱਕਾ ਵਿੱਚ ਸ਼ੋਰਾ ਪਾ ਕੇ ਚੁਸਕੀ ਲਾ ਲਈਓ ਭਾਵੇਂ। ਡੂੰਗੀ ਜੁੱਤੀ ਆ ਭਾਜੀ। ਇਹ ਕਿਤੇ ਖਾਲੇ ਤੇ ਨੁੱਕਰ ਤੇ ਰਹਿੰਦਾ, ਉਹਦਾ ਘਰ ਬਾਹਰ ਨਹੀਂ ਆ, ਕੌਲੀ ਗਲਾਸ ਨਹੀਂ ਵੇ ਨਹੀਂ ਲੈਂਦੇ ਭਾਈ, ਉਹ ਨਹੀਂ ਕੀ ਹੋ ਗਿਆ? ਲੋਕ ਦਾ ਗਾਹਕ ਆਇਆ ਉਹ ਵੱਡੇ ਗਾਹਕ ਤੁਸੀਂ, ਤੁਹਾਡਾ ਸ਼ੁਗਰ ਲੱਗੇ ਉਹ ਲਿਆ ਪੂਰਾ ਲਿਆ, ਮਾਲ ਪੂਰਾ ਕਰਾਈ ਜਾਂਦਾ। ਲਓ ਭਾਜੀ ਜੋੜੇ ਇਹ ਕਾਪੀ ਪੈਨਸਲ ਫੜੋ ਤੇ ਇਹਨਾਂ ਦਾ ਹਿਸਾਬ ਕਰੋ ਭਾਈ, ਕਿੰਨੇ ਪੈਸੇ ਬਣਦੇ ਆ ਆਪਣਾ ਤੁਸੀਂ ਹਿਸਾਬ ਜਨਾਬ। ਆ ਜਿਹੜਾ ਗੱਲਾ ਪੈਰ ਆ ਉਹਦੇ ਨਾਲ ਦੇ ਵੀ ਲਾ ਲਵੋ ਤੇ ਹਿਸਾਬ ਕਰੋ ਭਾਈ। ਹਿਸਾਬ ਕੀ ਕਰਨਾ, ਇੱਥੇ ਜੋੜੇ ਗਿਣ ਕੇ ਤੁਹਾਨੂੰ ਦੱਸਤਾ, ਜਾਇਜ਼ ਕਰ ਦਿੰਦੇ ਆ ਜਨਾਬ। ਆਪਣਾ 12 ਸੀ ਅੱਗੇ, 12 ਤੇ 1 13 14 15 16 ਜੋੜੇ ਹੋ ਗਏ। ਇੱਕ ਜੋੜਾ ਆਇਆ ਹੋਗਾ ਤੁਹਾਡਾ ਭਾਜੀ। 16 ਜੋੜੇ ਹੋ ਗਏ। 16 ਹਾਂਜੀ ਕਿੰਨੇ ਪੈਸੇ ਬਣੇ ਭਾਈ ਨੇ ਇਹਨਾਂ ਦੇ? ਇਹ ਤੁਹਾਡੇ ਲੈ ਲੈਂਦੇ ਕਿੰਨੇ ਜੋੜੇ ਕਾਕਾ? ਲੈ ਲੈਣ ਦੇ ਸਾਈ 4 3 ਜੋੜੇ ਲੈ ਲੈਂਦੇ। ਜਿਹੜੇ ਡੰਗੇ ਪਕਾਉਣੇ ਆ ਤੁਸੀਂ ਉਹ ਵੀ ਲਾ ਵੇਚੋ, ਪਰ ਇਹ ਬਈ ਆਇਆ ਜੋ ਜਦ ਮੈਂ ਉਹ ਵੀ ਲਾ ਦਈਏ ਭਾਜੀ। ਹਾਂਜੀ ਲਾ ਦੋ ਭਾਈ ਨੂੰ ਭਾਜੀ ਗਣਾਓ ਫਿਰ ਨਾਲ ਨਾਲ ਰੱਖ। ਹਾਂ ਚਲੋ ਇਹ ਗਿਣ। ਹਾਂ ਜਲਦੀ ਕਰ ਲੈ ਜਲਦੀ। ਕੰਟਰਾਸਟ ਵਿੱਚ ਲਾਜ਼ਮੀ ਰੱਖਣਾ ਗਿਆ ਹੈ, ਜਿੱਦਾਂ ਵੇਖੋ ਨਾ ਹੈ ਜੁੱਤੀ ਆ ਹਾਂਜੀ ਹਾਂਜੀ, ਤੇ ਇਹਦੇ ਨਾਲ ਆ ਬਲੈਕ ਹੋਣੀ ਚਾਹੀਦੀ ਹੈ। ਇਹ ਉਹ ਤੁਸੀਂ ਜਾ ਕੇ ਕਰ ਲੈਣਾ, ਅਸੀਂ ਤੁਹਾਨੂੰ ਮਾਲ ਇਕੱਠਾ ਦੇ ਦੇਣਾ, ਘਰ ਜਾ ਕੇ ਕਰ ਲੈਣਾ। ਘਰ ਜਾ ਕੇ ਭਾਵੇਂ ਇੱਕ ਜੀ ਦੀ ਲੱਤ ਲਾ ਕੇ ਇੱਕ ਪਾਈ ਜਾਈਓ, ਕੋਈ ਰੌਲਾ ਨਹੀਂ। ਇਹ ਬੜਾ ਬਦਤਮੀਜ਼ ਆ ਇਹਨਾਂ ਯਾਰ। ਦੇ ਜੀਆਂ ਨੂੰ ਸ਼ੂਗਰ ਹੋਈ ਆ, ਤੈਨੂੰ ਕਹਿੰਦੇ ਚੁੱਪ ਕਰ ਜਾ ਕਰੀ। ਲਓ ਭਾਜੀ, ਇਹ ਤੁਹਾਡੇ ਟੋਟਲ ਜੋੜੇ ਬਣ ਗਏ ਜੀ 1 2 3 4 5 6, ਉਸ ਤੋਂ ਬਾਅਦ ਆਪਣਾ 7 8 9 10 11 12 13 14 ਤੇ ਉਹ ਭਾਈ ਆ, ਮੈਂ ਭਾਈ ਆ, ਮੈਂ ਘਰੋਂ ਪਾ ਕੇ ਆਇਆ ਭਾਈ। ਘਰ ਵਾਲੀ ਹੈ, ਮਿੱਟੀ ਮੁੱਟੀ ਲੱਗੀ। ਨਹੀਂ, ਆਹੋ ਆਪਣੇ ਕਿੰਨੇ ਦੀ ਇਹਦੀ ਹਾਂਜੀ ਮੇਰੀ ਆ ਭਾਈ। ਹਾਂਜੀ 15 ਜੋੜੇ ਹੋ ਗਏ ਭਾਜੀ। ਅੱਛਾ 15 ਤੇ 20 ਜੋੜੇ ਰਹਿ ਗਏ, ਉਹਨਾਂ ਦਾ ਇੱਥੇ ਹਿਸਾਬ ਕਰ ਲਵੋ। 1 2 3 4 5 ਜੋੜੇ ਆ ਲਾ ਲਓ ਤੇ 15 ਉਤੋਂ ਕਰ ਲਵੋ ਜ਼ਰਾ ਪੱਧਰ ਵਾਲੇ ਭਾਈ। ਮੇਰੇ ਖਿਆਲ ਨਾਲ ਤੁਸੀਂ ਨਾ ਇੰਜ ਕਰੋ ਕਿ ਆਪਣਾ ਸਟਾਮ ਲੈ ਆਓ, ਦੁਕਾਨ ਦਾ ਕੋਈ ਤੁਹਾਡਾ ਮੂਡ ਲੱਗ ਰਿਹਾ ਤੇ ਇਹਨਾਂ ਦੇ ਨਾਂ ਕਰੀਏ ਦੁਕਾਨ ਤੇ, ਆਪਾਂ ਕਿਤੇ ਹੋਰ ਪਾ ਸਾਜੀ ਤੁਹਾਡੇ ਲੈਂਦੇ। ਟੋਟਲ ਜੋੜੇ ਹੋ ਗਏ ਆ, ਤੁਸੀਂ 24 ਜੋੜੇ ਤੱਕ ਕਰਾ ਲਏ ਆ। ਲੇਡੀਜ਼ ਵੀ ਕਰਾ ਲਿਆ, ਜੈਂਟਸ ਵੀ ਕਰਾ ਲਿਆ, ਹੋਰ ਕਿੰਨੇ ਕਰਾਉਣੇ ਤੁਸੀਂ? ਚਲੋ ਜੀ ਇਹਨਾਂ ਦਾ ਕਿੰਨੇ ਪੈਸੇ ਬਣ ਗਏ ਭਾਈ? ਇਹ ਭਾਜੀ ਤੁਹਾਡਾ ਬਣ ਗਿਆ, ਅਸੀਂ ਜਾਇਜ਼ ਰੇਟ ਲਾ ਕੇ ਤੁਹਾਡਾ ਟੋਟਲ ਬਣ ਗਿਆ 4500 ਰੁਪਇਆ। ਮਰਦਾਨਾ ਜਿਹੜਾ ਇਹਨਾਂ ਦਾ ਹੋ ਗਿਆ ਜੀ ਜੀ। ਲੇਡੀਜ਼ ਆਪਣਾ 6500 ਉਹ ਪਾ ਲਓ, ਕਿੰਨਾ ਬਣ ਗਿਆ? 45 ਤੇ 6.5 10,000 ਹੋ ਗਏ। 10,000 ਰੁਪਇਆ ਭਾਜੀ। 10,500 ਜੀ ਜੀ 10,500 ਨਹੀਂ ਭਾਈ ਬਹੁਤੇ ਪੈਸੇ, ਹੈ ਜੀ। ਪੈਸੇ ਇੰਨੇ ਨਹੀਂ ਬਣਦੇ ਭਾਈ। ਇੰਨੇ ਕਿਉਂ ਨਹੀਂ, ਜੁੱਤੀਆਂ ਕਿੰਨੀਆਂ ਸੀ ਉਹਦੇ ਹਿਸਾਬ ਨਾਲ ਆਪਣਾ ਰੇਟ ਲਾਉਣਾ ਜੀ ਤੁਹਾਨੂੰ। 10,000 ਦੇ। ਚਲੋ ਭਾਈ ਤੁਸੀਂ ਇੰਜ ਕਰੋ, ਨਾ ਤੁਹਾਡਾ ਸਾਡਾ 10,500 ਨਾ ਤੁਹਾਡਾ ਕੁਝ ਵੀ।
ਟੋਟਲ 10000 ਦੇ ਦਿਓ, 500 ਛੱਡਦਾ ਤੁਹਾਨੂੰ। ਬਹੁਤੇ ਪੈਸੇ ਭਾਜੀ ਬਹੁਤੇ ਆ। ਜੁੱਤੀਆਂ ਨਹੀਂ ਭਾਜੀ ਬਹੁਤੀਆਂ ਨੇ। ਉਹ ਨਹੀਂ ਕੁਝ ਵੀ ਨਹੀਂ ਹੈ, ਇਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਣਾ ਕੁਝ ਭਾਜੀ। ਵੀ ਨਹੀਂ ਭਾਜੀ, ਕਿਉਂ ਨਹੀਂ ਚੰਗੀ ਭਲੀ ਸੱਟ ਵਾ ਇਹਨਾਂ ਦੀ, ਕੋਈ ਕੁਝ ਕਿਉਂ ਨਹੀਂ ਹੈਗਾ। ਉਹ ਭਾਈ ਇਹ ਕੈਸਾ ਬਦਤਮੀਜ਼ ਆ ਯਾਰ, ਇਹਨੂੰ ਪਤਾ ਨਹੀਂ ਗਾਹਕ ਦੇ ਭਾਜੀ ਤੁਸੀਂ ਜੁੱਤੀ ਨੂੰ ਕਾਹਤੋਂ ਕਹਿੰਦੇ ਕੁਝ ਨਹੀਂ ਹੈਗਾ। ਬਈ ਮਾਰ ਕੇ ਜੁੱਤੀ ਕੌਣ ਚੈੱਕ ਕਰਾਉਂਦਾ ਹੈ? ਉਹ ਨਹੀਂ ਉਹਨੇ ਇਹਦਾ ਮਤਲਬ ਜਦੋਂ ਤੁਸੀਂ ਜੁੱਤੀ ਦਾ ਤਲਾ ਲਾਉਂਦੇ ਪਹਿਲਾਂ ਆਪਣੇ ਮੱਥੇ 'ਚ ਮਾਰਦੇ ਨਹੀਂ, ਨੇ। ਭਾਜੀ ਤੁਸੀਂ ਇਹ ਤਾਂ ਨਾ ਕਹੋ ਕੁਝ ਨਹੀਂ ਹੈ। ਉਹਨੇ ਇੱਥੇ ਮਾਰਨੀ ਫੱਟੇ ਤੇ ਸੀ, ਗਲਤੀ ਨਾਲ ਉਹਦੇ ਕੋਲ ਇੱਥੇ ਵੱਜ ਗਈ। ਇਹ ਹਜਾ ਕਰ ਤੂੰ ਜੀ। ਭਾਈ ਅਜੀਬ ਗੱਲ ਆ। ਅੱਜ 10000 ਜੀ ਬਾਲ ਪਾਈਏ ਛਾਪਰ ਤੇ ਜੀ। ਉਹ ਛਾਪਰ 'ਚ ਪਾਉਣੀਆਂ, ਲੇਕਿਨ 10000 ਬਹੁਤ ਜ਼ਿਆਦਾ ਵਾ। ਬਹੁਤ ਜ਼ਿਆਦਾ, ਜੁੱਤੀਆਂ ਵੀ ਬਹੁਤ ਜ਼ਿਆਦਾ, ਜੁੱਤੀਆਂ ਵੀ ਵੇਖ ਕੋਈ ਨਹੀਂ ਯਾਰ, ਅਸੀਂ ਕਿਹੜਾ ਰੱਖ ਲੈਣੀਆਂ ਸਾਰੀਆਂ। 1000 ਹੋਰ ਘਟਾ ਦੇ, 1000 ਹੋਰ ਘਟਾ ਦੇ। ਚਲੋ ਜੀ ਏਦਾਂ ਕਰੋ ਫਿਰ, ਹੁਣ ਰੌਲਾ ਮਕਾਈਏ ਸਾਡੇ, ਕਿਉਂਕਿ ਉਹ ਕੰਮ ਦਾ ਟਾਈਮ ਆ, ਗਾਹਕ ਆਉਣ ਡਏ ਨੇ। ਮੇਰੇ ਵੀ ਕੰਮ ਦਾ ਟਾਈਮ ਆ, ਡਿੱਕਣ ਦਾ ਬੰਦੇ ਮੈਨੂੰ। ਜੋ ਭਾਜੀ ਪੈਸੇ ਦੇ 9000 ਰੁਪਇਆ। ਓਏ ਚਮਚੀ, ਓਏ 9000 ਪੁੱਤ ਫੜ ਲੈਣਾ। ਇਹ ਹੋਈ ਭਾਜੀ 9000 ਨਹੀਂ ਬਣਦਾ ਭਾਈ ਜੀ, 9000 ਨਹੀਂ ਬਣਦਾ। ਇਹ ਸਾਰੀਆਂ ਵੀ ਰੱਖੀਏ ਤੇ 9000 ਨਹੀਂ ਕਿਉਂ ਨਹੀਂ ਬਣਦਾ। ਬਣਦਾ? ਦੁਕਾਨ ਸਾਡੀ ਹੈ ਕਿ ਤੇਰੀ ਬਣਦਾ? ਕਿਉਂ ਨਹੀਂ? ਦੁਕਾਨ ਤੁਹਾਡੀ ਭਾਜੀ। ਤੇ ਫਿਰ ਇਹ ਤੂੰ ਦੱਸਣਾ ਤੁਹਾਨੂੰ। 9000 ਕਿੱਦਾਂ ਨਹੀਂ ਬਣਦਾ ਮੈਨੂੰ ਦੱਸ, ਉਹਨਾਂ ਦੇ ਬਾਬੇ ਦੀ ਤਸਵੀਰ ਨਹੀਂ ਹੋਣੀ। ਭਾਈ ਜੀ ਨਹੀਂ ਹਾਂ ਅਸਲ ਦੇ ਵਿੱਚ ਗੱਲ ਇਹ ਆ ਕਿ ਆ ਜਿੰਨੇ ਤੁਹਾਡੇ ਜੁੜੇ ਆ ਨਾ, ਹਾਂ ਇਹਨਾਂ ਦੀ ਨਾ ਪਾਲਿਸ਼ ਲੱਥਣੀ ਆ, ਨਾ ਇਹਨਾਂ ਨੂੰ ਕੋਈ ਘੱਟਾ ਮਿੱਟੀ ਲੱਗਣ ਦੇਣਾ। ਅੱਛਾ ਅਸਲ ਦੇ ਵਿੱਚ ਸਾਡੇ ਨਾ ਪਿੰਡ ਦੇ ਵਿੱਚ ਲੱਗਣ ਲੱਗਾ ਮੇਲਾ, ਅੱਛਾ ਤੇ ਉੱਥੇ ਹੈਗਾ ਮੁਕਾਬਲਾ ਬਾਂਦਰ ਕਿਲੇ ਦਾ। ਬਾਂਦਰ ਕਿਲਾ। ਉਹ ਕਿਲਾ ਠੋਕ ਕੇ ਨਾ ਜੁੱਤੀਆਂ ਇਕੱਠੀਆਂ ਕਰਨੀਆਂ ਬੰਦਿਆਂ ਨੇ। ਅੱਛਾ ਉਹ ਇੱਕ ਨੇ ਵਾਰੀ ਦੇਣੀ ਆ ਤੇ ਉਹਨੇ ਭਜਣਾ, ਤੇ ਮਗਰੋਂ ਅਸੀਂ ਜੁੱਤੀਆਂ ਮਾਰਨੀਆਂ ਉਹਦੇ ਭਾਜੀ। ਆ ਹੁਣ ਤੁਸੀਂ ਵੇਖ ਲਓ ਕਿ ਹਵਾ ਦੇ ਵਿੱਚ ਉਧਰ ਜਾਣੀ ਜਾਂ ਇੱਧਰ ਆਉਣੀ ਆ, ਪੁੰਜੇ ਤੇ ਲੱਗਣੀ ਨਹੀਂ ਭਾਜੀ। ਇਹ ਜੁੱਤੀਆਂ ਤੁਹਾਨੂੰ ਪਰਸੋਂ ਸ਼ਾਮ ਨੂੰ ਵਾਪਸ ਹੋ ਜਾਣੀਆਂ ਭਾਈ ਸਾਹਿਬ। ਵਾਪਸ ਕਿਉਂ ਕਰ ਦੇਣੀਆਂ ਅਸੀਂ? ਤੇ ਰੁਪਈਆ 150 200 ਜਿਹੜਾ ਇਹਨਾਂ ਦਾ ਕਿਰਾਇਆ ਬਣਦਾ ਨਾ, ਮਿਹਰਬਾਨੀ ਕਰੋ ਪਾਓ ਇਹਨਾਂ ਨੂੰ ਸਾਫੇ ਦੇ ਵਿੱਚ। ਹਲੋ ਓਏ ਸਾਫੇ, ਓ ਭਾਜੀ ਇੱਥੇ ਬਹਿ ਨਾ ਭਾਜੀ। ਕਿ ਜੁੱਤੀਆਂ ਦੇ ਦਿਓ ਤੇ ਸਾਨੂੰ, ਤੇ ਬਾਂਦਰ ਕਿਲਾ ਤੇ ਉਹ ਅਸੀਂ ਤੇਰੀਆਂ ਇੱਥੇ ਖੇਡਾਂ ਵੇਖਣ ਦੇ ਘੰਟਾ ਹੋ ਗਿਆ ਸਾਨੂੰ ਤੋਂ ਖਪਾਉਣ ਦੇ ਚਵਲੇ ਜਾਂਦੀ ਏ। ਇਹ ਮੈਂ ਕਿਹੜਾ ਮਾਲ ਛੱਡ ਕੇ ਚੱਲਾਂ, ਲੈ ਕੇ ਚੱਲਾਂ। ਉਹ ਤੂੰ ਕਿਹੜਾ ਬਾਲ ਏਡਾ ਤੇ ਲੈਣ ਲੱਗਾ ਤੂੰ ਸਾਡੇ ਕੋ? ਆਖੇ ਬਾਂਦਰ ਕਿੱਲੇ ਲਈ ਮੈਨੂੰ ਜੁੱਤੀਆਂ ਦੇ ਦਿਓ 500 ਲੈ ਲੈ। ਰੁਪਈਆ ਜਿਹੜਾ 100 150 ਇਹਨੂੰ ਦੰਦਲ ਪੈਂਦੀ, ਇਹਨੇ ਜੁੱਤੀ ਫੜੀ ਹੈ। ਸੁੰਘਣੀ ਭਾਈ, ਸੁੰਘ ਲਓ ਪਹਿਲਾਂ। ਤੂੰ ਜਿਹੜੀ ਇਹ ਖੇਡ ਖੰਡਿਆ ਨਾ, ਉਹਦਾ ਕਾਰੀਗਰ ਆ, ਤੈਨੂੰ ਇਹ ਪਤਾ ਨਹੀਂ ਅਜੇ। ਲੇਕਿਨ ਗੱਲ ਇਹ ਆ ਭਾਈ ਨਾ ਕਿ ਕਿਹੜੀ ਗੱਲ? ਇਹ ਬੰਦਿਆਂ ਵਾਲੀ ਗੱਲ ਆ ਤੇਰੀ ਯਾਰ। ਤੂੰ ਘੰਟਾ ਖਪਾ ਕੇ ਸਾਨੂੰ ਕਹਿੰਦੇ ਪਿੰਡ 'ਚ ਬਾਂਦਰ ਕਿੱਲਾ ਮੇਰੀ ਖੇਡਦਾ। ਗੱਲ ਸੁਣ, 17 ਜੋੜੇ ਤੇ ਇਧਰੋਂ ਲਵਾਏ ਆ, 17 ਇਧਰੋਂ ਲਵਾਏ, ਹਰ ਪਾਸੋਂ ਜੋੜੇ ਲਵਾ ਕੇ ਸਾਨੂੰ ਇੱਥੇ ਬਾਂਦਰ ਕਿੱਲਾ ਦੱਸਣ ਦੇ ਆ ਤੂੰ। ਉਹ ਭਾਈ ਜੀ ਤੁਹਾਨੂੰ ਪੈਸੇ ਅਸੀਂ ਖੇਡ 'ਚ ਹਿੱਸਾ ਲੈਣਾ ਵਾ। ਆ ਉੱਥੋਂ ਲਾ ਦੋ ਤੇ ਉੱਥੇ ਵੀ ਇਹ ਜੁੱਤੀਆਂ ਉੱਤੇ ਰੌਂਡੀਆਂ ਸੀ, ਉੱਥੇ ਰਹਿਣ ਦਿੰਦਾ ਟੰਗੀਆਂ। ਯਾਰ ਤੁਸੀਂ ਪੈਸੇ ਲੈਣੇ ਆ। ਉਹ ਕਿਹੜੇ ਪੈਸੇ ਯਾਰ? ਹੋਰ 150 ਰੁਪਇਆ ਦੇਣ ਡਿਆ ਤੂੰ ਮੇਰੇ ਚੱਲੇ ਜਾ। 200 ਕਰ ਲਓ, ਝੂਠੀ ਬੋਲਣ ਵਾਲੀ ਕਿਹੜੀ ਗੱਲ? ਬਾਹਰ ਨਿਕਲ ਤਰਾ ਬਾਹਰ ਨਿਕਲ। ਉਹ ਭਾਈ ਮੈਂ ਇਦਾਂ ਚੰਗਾ, ਅਗਲਿਆਂ ਨੇ ਮੈਨੂੰ ਉੱਥੇ ਮੁਹਤਬਰ ਸਮਝ ਕੇ ਭੇਜਿਆ। ਉਹਨੇ ਕਿਹਾ ਤੈਨੂੰ ਸਮਝਿਆ ਕਿੰਨੇ? ਉਹ ਹੈਂ? ਮੁਤਬਰ ਤੈਨੂੰ ਸਮਝਿਆ ਕਿੰਨੇ? ਉਹ ਬੰਦੇ ਉੱਥੇ 30 35 ਖੜੇ ਉਹਦੇ ਪੌਲੇ ਮਾਰਾਂ ਮੈਂ ਸਿਰ 'ਚ, ਜਿਹੜਾ ਤੈਨੂੰ ਮੋਤਬਰ ਕਹਿੰਦਾ। ਚਵਲੇ ਉਹਨਾਂ ਨੇ ਜਾਂਦੀ। ਯਕੀਨ ਕਰਕੇ ਜਾਣੀ, ਉਹ ਫਾਜਾ ਲਵਾਰ ਨਹੀਂ ਆਪਣੀਆਂ ਨੁਕਰਦੇ ਰਹਿੰਦਾ ਪਿੰਡ ਦੇ। ਸਾਡਾ ਸਾਲਾ ਵਾ, ਸਾਨੂੰ ਵੀ ਪਤਾ। ਐਡਾ ਕਿੱਲਾ ਉਹਨਾਂ ਨੇ ਉਹਦੇ ਕੋਲੋਂ ਰੰਗੀਨ ਕਢਵਾਇਆ, ਜਿਹੜਾ ਇੰਜ ਠੋਕਿਆ ਜ਼ਮੀਨ 'ਚ ਸੋਹਣਾ, ਉਹਨੂੰ ਐਂ ਕਰਕੇ ਰੱਸਾ ਬੰਨਿਆ ਉਹਨਾਂ ਨੇ, ਰੰਗੀਨ ਰੱਸਾ ਬੰਨਿਆ ਪਿੰਕ ਕਲਰ ਦਾ। ਇਹਨੇ ਸਾਰੇ ਤੇਰੇ ਖੇਡ 'ਚ ਤਮਾਸ਼ਾ ਹੀ ਮਾਰਾਂ ਓਏ, ਤੇਰੀ ਖੇਡ ਦੇ ਵਿੱਚ ਲੋਕਾਂ ਨੂੰ ਮਾਰਾਂ ਮੈਂ। ਤੈਨੂੰ ਇਹਨੇ ਸਾਰੇ ਕੀਤੇ ਸੀ ਨਾ, ਉਹ ਲਾ ਦਿਓ। ਤੂੰ ਵੀ ਇੰਜ ਲਾਈ ਜਾਂਦਾ, ਤੇਰੇ ਪਿੰਡ ਦਾ ਹੁੰਦਾ ਹੈ। ਤੈਨੂੰ ਆਪਾਂ ਵੀ ਹਜ਼ਾਰ ਯਾਰ ਛੱਡੋ, ਬਾਅਦ 'ਚ ਲੜ ਲਿਓ। ਉਹ ਬਾਅਦ 'ਚ ਕੀ ਕਰਨਾ, ਹੁਣੀ ਲੜਨਾ ਸੀ। ਉੱਥੇ ਇਹ ਜੁੱਤੀਆਂ ਨੇ ਕਰਨਾ ਕੀ ਤੂੰ ਉੱਥੇ? ਬਾਂਦਰ ਕਿਲਾ ਖੇਡਦਾ। ਉਹ ਭਲਾ ਕਿੱਦਾਂ ਖੇਡਿਆ ਉਹ ਜਾਂਦਾ? ਇੱਕ ਬੰਦਾ ਭੱਜਦਾ, ਦੂਜਾ ਮਾਰਦਾ। ਇਹ ਜਿੱਥੇ ਖੇਡ ਸ਼ੁਰੂ ਹੋਣ ਲੱਗਾ ਵਾ, ਉਹਨਾਂ ਦੇ ਮੇਨ ਪਲੇਅਰ ਤੁਸੀਂ ਆ। ਮੇਨ ਪਲੇਅਰ ਮੈਂ ਆ ਭਾਜੀ। ਮੈਂ ਜਗ੍ਹਾ ਕੇ ਰੱਸਾ ਛੱਡ ਕੇ ਦੌੜਨਾ ਨਾ। ਅੱਛਾ ਕਿੱਧਰ ਨੂੰ ਮੂੰਹ ਕਰਕੇ? ਮੈਂ ਇੱਧਰ ਨੂੰ ਮੂੰਹ ਕਰ ਦਿੰਦਾ। ਓਏ 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 ਗੱਲ ਓਏ ਇਦਾਂ ਨਹੀਂ। ਓ ਭਾਈ ਨਿਕਲ ਬਾਹਰ ਤੋਂ ਵੀ। ਦੋਰੇ ਫਟੇ ਮੂੰਹ ਸਾਹ ਨੂੰ ਮਾਰੀ ਜਾਂਦੇ।